ਨਿਊਯਾਰਕ ਟਾਈਮ ਦੇ ਮੁਤਾਬਿਕ ਇਰਾਨ ਦੀ ਜਿਹੜੀ ਦੂਸਰੀ ਵਾਰੀ ਫੇਰ ਹੁਣ ਜਿਹੜੀ ਜੰਗ ਸ਼ੁਰੂ ਹੋਈ ਹੈਗੀ ਆ ਜੀ 10ਵਾਂ ਦਿਨ ਲਗਾਤਾਰ ਹੋ ਗਿਆ ਯੂਐਸ ਤੇ ਇਰਾਨ ਦੇ ਵਿੱਚ ਅਟੈਕ ਚੱਲ ਰਹੇ ਹੈਗੇ ਆ ਤੇ ਨਵਾਂ ਜਿਹੜਾ ਟਰਨ ਆ ਇਹਦੇ ਵਿੱਚ ਲੈ ਲਿਆ ਹੈਗਾ ਕਿਉਂਕਿ ਹੂਟੀਜ਼ ਜਿਹੜੇ ਆ ਇਰਾਨ ਬੈਕਡ ਮਿਲੀਟੈਂਟ ਗਰੁੱਪ ਯਮਨ ਦੇ ਵਿੱਚ ਹੈਗਾ ਆ ਉਹਨਾਂ ਨੇ ਸਾਊਦੀ ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਜੀ ਸਮੁੰਦਰ ਦੇ ਵਿੱਚ ਜਾਣ ਤੋਂ ਸੋ ਕਹਿੰਦੇ ਪਈ ਹੂਟੀਜ਼ ਜਿਹੜੇ ਆ ਉਹਨਾਂ ਨੇ ਜਿਹੜੀ ਥ੍ਰੈਟ ਆ ਫਾਇਰ ਕਰਨਾ ਖਾਸ ਕਰਕੇ ਜਿਹੜੇ ਉੱਥੋਂ ਸ਼ਿਪ ਲੰਘ ਰਹੇ ਆ ਇਹ ਇੱਕ ਹੁਣ ਇਸ ਜੰਗ ਦੇ ਵਿੱਚ ਖਤਰਨਾਕ ਮਾਹੌਲ ਹੋਰ ਪੈਦਾ ਹੋ ਗਿਆ ਹੈਗਾ ਜਿਹਦੇ ਨਾਲ ਗਲੋਬਲ એનર્ਜੀ ਮਾਰਕੀਟ ਇੱਕ ਵਾਰੀ ਫੇਰ ਟਰਮੋਇਲ ਦੇ ਵਿੱਚ ਆ ਗਈ ਹੈਗੀ ਆ ਬ੍ਰੈਂਟ ਆਇਲ ਦੀ ਜਿਹੜੀ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਕੀਮਤ ਆ ਉਹ $90 ਇੱਕ ਬੈਰਲ ਦੇ ਹਿਸਾਬ ਦੇ ਨਾਲ ਹੋ ਚੁੱਕੀ ਆ ਅੱਜ ਸਵੇਰੇ ਸੋ ਈਰਾਨ ਦੇ ਜਿਹੜੇ ਟੌਪ ਡਿਪਲੋਮੇਟ ਆ ਉਹ ਕਹਿ ਰਹੇ ਆ ਜਿਹੜੇ ਸਿਕਿਉਰਿਟੀ ਗੈਪ ਹੋਇਆ ਸੀ ਇਸ ਕਰਕੇ ਉਹਨਾਂ ਦਾ ਜਿਹੜਾ ਸੁਪਰੀਮ ਲੀਡਰ ਆ ਉਸ ਦੀ ਮੌਤ ਹੋਈ ਹੈਗੀ ਆ ਕਹਿੰਦੇ ਵੀ ਯੂਐਸ ਤੇ ਇਜ਼ਰਾਈਲ ਨੇ ਈਰਾਨ ਦਾ ਜਿਹੜਾ ਆਇਤੁੱਲਾ ਅਲੀ ਖਮੈਨੀ ਆ ਉਸ ਨੂੰ ਜਦੋਂ ਮਾਰ ਮੁਕਾਇਆ ਸੀ ਉਹ ਉਹਨਾਂ ਦੀ ਇੱਕ ਸਿਕਿਉਰਿਟੀ ਗੈਪ ਸੀ ਇਹ ਉੱਥੇ ਦੇ ਮਿਨਿਸਟਰ ਅਵਾਸ ਅਰਗਾਚੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਯੂਐਸ ਨੇ ਕਿਹਾ ਵੀ ਉਹ ਬਹੁਤ ਜਲਦੀ ਜਿਹੜੇ ਅੰਡਰਗਰਾਉਂਡ ਇਰਾਨੀਅਨ ਨਿਊਕਲੀਅਰ ਕੰਪਲੈਕਸ ਹੈਗਾ ਜਿਹਨੂੰ ਪਿਕੈਕਸੀ ਮਾਊਂਟੇਨ ਦੇ ਵਿੱਚ ਤੇ ਦੱਸਿਆ ਜਾ ਰਿਹਾ ਹੈਗਾ ਵੀ ਉੱਥੇ ਇਹ ਨਿਊਕਲੀਅਰ ਜੋ ਕੰਪਲੈਕਸ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੀ ਅਪੀਅਰੈਂਸ ਦੇ ਦੌਰਾਨ ਜਦੋਂ ਲੈਬਨਾਨ ਦੇ ਪ੍ਰੈਜ਼ੀਡੈਂਟ ਆਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਉਸ ਏਰੀਏ ਨੂੰ ਹਿੱਟ ਕਰਨ ਜਾ ਰਹੇ ਆ ਪ੍ਰੋਬੇਬਲੀ ਪ੍ਰੈਟੀ ਸੂਨ ਬਹੁਤ ਜਲਦੀ ਜਿਹੜਾ ਹਿੱਟ ਕਰਾਂਗੇ ਤੇ there is not a thing they can do about it ਸੋ ਉਹ ਕਹਿੰਦੇ ਵੀ ਅਸੀਂ ਇਹ ਹੁਣ ਕਰਕੇ ਹੀ ਹਟਣਾ ਹੈਗਾ ਆ ਪ੍ਰੈਜ਼ੀਡੈਂਟ ਜੋਸੇਫ ਆਇਨ ਜੋ ਲੈਬਨਾਨ ਦੇ ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਤੇ ਕਿਉਂਕਿ ਉਹ ਚਾਹੁੰਦੇ ਆ ਵੀ ਉੱਥੇ ਜਿਹੜੀ ਇਜ਼ਰਾਈਲ ਵਾਲਿਆਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਆ ਵੀ ਉਹ ਵੀ ਉੱਥੇ ਜਿਹੜਾ ਠੰਡਾ ਮਾਹੌਲ ਬਣੇ ਪਰ ਇਜ਼ਰਾਈਲ ਵਾਲੇ ਬਾਰ-ਬਾਰ ਉੱਥੇ ਜਿਹੜੇ ਹਮਲੇ ਆ ਉਹ ਕਰ ਰਹੇ ਹੈਗੇ ਆ ਜੀ ਨਿਊਯਾਰਕ ਟਾਈਮ ਦੇ ਮੁਤਾਬਿਕ ਇਰਾਨ ਦੀ ਜਿਹੜੀ ਦੂਸਰੀ ਵਾਰੀ ਫੇਰ ਹੁਣ ਜਿਹੜੀ ਜੰਗ ਸ਼ੁਰੂ ਹੋਈ ਹੈਗੀ ਆ 10ਵਾਂ ਦਿਨ ਲਗਾਤਾਰ ਹੋ ਗਿਆ ਯੂਐਸ ਤੇ ਇਰਾਨ ਦੇ ਵਿੱਚ ਅਟੈਕ ਚੱਲ ਰਹੇ ਹੈਗੇ ਆ ਤੇ ਨਵਾਂ ਜਿਹੜਾ ਟਰਨ ਆ ਇਹਦੇ ਵਿੱਚ ਲੈ ਲਿਆ ਹੈਗਾ ਕਿਉਂਕਿ ਹੂਟੀਜ਼ ਜਿਹੜੇ ਆ ਇਰਾਨ ਬੈਕਡ ਮਿਲੀਟੈਂਟ ਗਰੁੱਪ ਯਮਨ ਦੇ ਵਿੱਚ ਹੈਗਾ ਆ ਉਹਨਾਂ ਨੇ ਸਾਊਦੀ ਜਿਹੜੇ ਸ਼ਿਪ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਜੀ ਸਮੁੰਦਰ ਦੇ ਵਿੱਚ ਜਾਣ ਤੋਂ ਸੋ ਕਹਿੰਦੇ ਪਈ ਹੂਟੀਜ਼ ਜਿਹੜੇ ਆ ਉਹਨਾਂ ਨੇ ਜਿਹੜੀ ਥ੍ਰੈਟ ਆ ਫਾਇਰ ਕਰਨਾ ਖਾਸ ਕਰਕੇ ਜਿਹੜੇ ਉੱਥੋਂ ਸ਼ਿਪ ਲੰਘ ਰਹੇ ਆ ਇਹ ਇੱਕ ਹੁਣ ਇਸ ਜੰਗ ਦੇ ਵਿੱਚ ਖਤਰਨਾਕ ਮਾਹੌਲ ਹੋਰ ਪੈਦਾ ਹੋ ਗਿਆ ਹੈਗਾ ਜਿਹਦੇ ਨਾਲ ਗਲੋਬਲ એનર્ਜੀ ਮਾਰਕੀਟ ਇੱਕ ਵਾਰੀ ਫੇਰ ਟਰਮੋਇਲ ਦੇ ਵਿੱਚ ਆ ਗਈ ਹੈਗੀ ਆ ਬ੍ਰੈਂਟ ਆਇਲ ਦੀ ਜਿਹੜੀ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਕੀਮਤ ਆ ਉਹ $90 ਇੱਕ ਬੈਰਲ ਦੇ ਹਿਸਾਬ ਦੇ ਨਾਲ ਹੋ ਚੁੱਕੀ ਆ ਅੱਜ ਸਵੇਰੇ ਸੋ ਈਰਾਨ ਦੇ ਜਿਹੜੇ ਟੌਪ ਡਿਪਲੋਮੇਟ ਆ ਉਹ ਕਹਿ ਰਹੇ ਆ ਜਿਹੜੇ ਸਿਕਿਉਰਿਟੀ ਗੈਪ ਹੋਇਆ ਸੀ ਇਸ ਕਰਕੇ ਉਹਨਾਂ ਦਾ ਜਿਹੜਾ ਸੁਪਰੀਮ ਲੀਡਰ ਆ ਉਸ ਦੀ ਮੌਤ ਹੋਈ ਹੈਗੀ ਆ ਕਹਿੰਦੇ ਵੀ ਯੂਐਸ ਤੇ ਇਜ਼ਰਾਈਲ ਨੇ ਈਰਾਨ ਦਾ ਜਿਹੜਾ ਆਇਤੁੱਲਾ ਅਲੀ ਖਮੈਨੀ ਆ ਉਸ ਨੂੰ ਜਦੋਂ ਮਾਰ ਮੁਕਾਇਆ ਸੀ ਉਹ ਉਹਨਾਂ ਦੀ ਇੱਕ ਸਿਕਿਉਰਿਟੀ ਗੈਪ ਸੀ ਇਹ ਉੱਥੇ ਦੇ ਮਿਨਿਸਟਰ ਅਵਾਸ ਅਰਗਾਚੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਯੂਐਸ ਨੇ ਕਿਹਾ ਵੀ ਉਹ ਬਹੁਤ ਜਲਦੀ ਜਿਹੜੇ ਅੰਡਰਗਰਾਉਂਡ ਇਰਾਨੀਅਨ ਨਿਊਕਲੀਅਰ ਕੰਪਲੈਕਸ ਹੈਗਾ ਜਿਹਨੂੰ ਪਿਕੈਕਸੀ ਮਾਊਂਟੇਨ ਦੇ ਵਿੱਚ ਤੇ ਦੱਸਿਆ ਜਾ ਰਿਹਾ ਹੈਗਾ ਵੀ ਉੱਥੇ ਇਹ ਨਿਊਕਲੀਅਰ ਜੋ ਕੰਪਲੈਕਸ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੀ ਅਪੀਅਰੈਂਸ ਦੇ ਦੌਰਾਨ ਜਦੋਂ ਲੈਬਨਾਨ ਦੇ ਪ੍ਰੈਜ਼ੀਡੈਂਟ ਆਏ ਸੀ ਉਹਨਾਂ ਨੇ ਕਿਹਾ ਵੀ ਅਸੀਂ ਉਸ ਏਰੀਏ ਨੂੰ ਹਿੱਟ ਕਰਨ ਜਾ ਰਹੇ ਆ ਪ੍ਰੋਬੇਬਲੀ ਪ੍ਰੈਟੀ ਸੂਨ ਬਹੁਤ ਜਲਦੀ ਜਿਹੜਾ ਹਿੱਟ ਕਰਾਂਗੇ ਤੇ there is not a thing they can do about it ਸੋ ਉਹ ਕਹਿੰਦੇ ਵੀ ਅਸੀਂ ਇਹ ਹੁਣ ਕਰਕੇ ਹੀ ਹਟਣਾ ਹੈਗਾ ਆ ਪ੍ਰੈਜ਼ੀਡੈਂਟ ਜੋਸੇਫ ਆਇਨ ਜੋ ਲੈਬਨਾਨ ਦੇ ਹੈਗੇ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਤੇ ਕਿਉਂਕਿ ਉਹ ਚਾਹੁੰਦੇ ਆ ਵੀ ਉੱਥੇ ਜਿਹੜੀ ਇਜ਼ਰਾਈਲ ਵਾਲਿਆਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਆ ਵੀ ਉਹ ਵੀ ਉੱਥੇ ਜਿਹੜਾ ਠੰਡਾ ਮਾਹੌਲ ਬਣੇ ਪਰ ਇਜ਼ਰਾਈਲ ਵਾਲੇ ਬਾਰ-ਬਾਰ ਉੱਥੇ ਜਿਹੜੇ ਹਮਲੇ ਆ ਉਹ ਕਰ ਰਹੇ ਹੈਗੇ ਆ ਜੀ